ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਸਿਆਸੀ ਮਾਮਲਿਆਂ ਉੱਤੇ ਕਿਹੜੀ ਅੱਖ ਰੱਖਣ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 12 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਤੋਂ। ਜਦੋਂ ਉਹ ਹਸਪਤਾਲੋਂ ਆਉਂਦੇ ਨੇ ਤਾਂ ਕਿਸ ਲਹਿਜੇ ਦੇ ਵਿੱਚ ਆਉਂਦੇ ਨੇ ਤੇ ਕਿਵੇਂ ਮਿਲਦੇ ਨੇ ਲੋਕਾਂ ਨੂੰ, ਉਹਦੇ ਬਾਰੇ ਤੁਸੀਂ ਕੱਲ ਚਰਚਾ ਕਰ ਹੀ ਰਹੇ ਸੀ। ਆਉਣ ਸਾਰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮੈਂ ਮੁੱਖ ਮੰਤਰੀ ਨਹੀਂ, ਮੈਂ ਦੁੱਖ ਮੰਤਰੀ ਹਾਂ ਜੀ। ਬਿਲਕੁਲ ਜੀ, ਹਸਪਤਾਲ ਤੋਂ ਵਾਪਸ ਆਉਂਦਿਆਂ ਹੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਮੈਂ ਸਵੇਰੇ ਹਾਈ ਪ੍ਰੋਫਾਈਲ ਮੀਟਿੰਗ ਸੱਦ ਲਈ ਹੈ ਜੀ। ਹਾਈ ਪ੍ਰੋਫਾਈਲ ਮੀਟਿੰਗ ਹੋਈ, ਉਹਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ DCC, ਇੱਥੋਂ ਚੰਡੀਗੜ੍ਹੋਂ ਸਾਰਾ ਅਮਲਾ ਫਾਲਾ ਸੀ, ਸਾਰੇ ਅਫਸਰਸ਼ਾਹੀ ਸੀ। ਸੋ ਉਸ ਬੈਠਕ ਤੋਂ ਬਾਅਦ ਉਹਨਾਂ ਨੇ ਤੁਰੰਤ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਕਿ ਲਓ ਜੀ ਸਾਰਾ ਰੋਡ ਮੈਪ ਤੈਅ ਹੋ ਗਿਆ। ਮਹੀਨੇ ਖੰਡ ਚ 40 ਦਿਨਾਂ ਚ ਅਸੀਂ ਜੀ ਮੁਆਵਜ਼ੇ ਦੇਣੇ ਸ਼ੁਰੂ ਕਰ ਦੇਣੇ ਆ ਜੀ ਤੇ ਸਪੈਸ਼ਲ ਗੋਦਾਵਰੀਆਂ ਵੀ ਹੋਈ ਜਾਣਗੀਆਂ। ਪਹਿਲਾ ਚੈੱਕ ਅਸੀਂ 30 ਦਿਨਾਂ ਚ ਦੇ ਦੇਣਾ। ਠੀਕ ਹੈ। ਤੇ ਅਸੀਂ ਆਪ ਜਾਵਾਂਗੇ ਚੈੱਕ ਦੇਣ, ਸਾਰਾ ਕੁਝ ਕਰਾਂਗੇ। 20,000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇ ਦੇਣਾ। ਭਾਰਤ ਦੇ ਇਤਿਹਾਸ ਚ ਇੰਨਾ ਵੱਧ ਮੁਆਵਜ਼ਾ ਕਿਸੇ ਨੇ ਦਿੱਤਾ ਹੀ ਨਹੀਂ ਹੋਣਾ। ਮੈਸ ਦਾ ਅਸੀਂ ਪਸ਼ੂ ਦਾ 37,500 ਰੁਪਇਆ ਦੇ ਦੇਣਾ। ਹਰ ਚੀਜ਼ ਦੇ ਮੁਆਵਜ਼ੇ ਦੇਵਾਂਗੇ ਜੀ, ਫਿਕਰ ਨਾ ਕਰਨ ਲੋਕ, ਹੈ ਨਾ। ਤੇ ਇਸ ਤਰੀਕੇ ਕਰਨਾ ਉਹਨਾਂ ਨੇ ਜੀ ਐਲਾਨ ਕੀਤੇ। ਹੁਣ ਇਹਦੇ ਨਾਲ ਨਾਲ ਉਹਨਾਂ ਨੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ, ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ਜਿਹੜੀਆਂ ਸਰਕਾਰ ਨਾਲ ਖੜੀ। ਠੀਕ ਹੈ। ਪਤਾ ਨਹੀਂ ਭਗਵੰਤ ਮਾਨ ਸਾਹਿਬ ਨੂੰ ਕਿਉਂ ਇਹ ਭੁਲੇਖਾ ਕਿ ਜਿੰਨੀਆਂ ਸੰਸਥਾਵਾਂ ਲੱਗੀਆਂ ਉਹ ਸਰਕਾਰ ਨਾਲ ਮਿਲ ਕੇ ਲੱਗੀਆਂ। ਸਰਕਾਰ ਤਾਂ ਕਿਤੇ ਹੈ ਹੀ ਨਹੀਂ, ਸੰਸਥਾਵਾਂ ਹੀ ਆ। ਸਰਕਾਰ ਕਿੱਥੇ ਹੈ? ਸਵਾਲ ਤਾਂ ਇਹ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿੰਨੇ ਐਲਾਨ ਕੀਤੇ ਹਾਈ ਪ੍ਰੋਫਾਈਲ ਮੀਟਿੰਗ ਤੋਂ ਬਾਅਦ, ਮੈਨੂੰ ਲੱਗਿਆ ਕਿ ਐਡੀ ਵੱਡੀ ਮੀਟਿੰਗ ਕਿਤੇ ਕੁਝ ਚੰਗਾ ਕਰਨਗੇ, ਕੁਝ ਨਵੇਂ ਸਿਰੇ ਤੋਂ ਸੋਚਣਗੇ। ਆਪ ਵੀ ਕਹਿ ਰਹੇ ਸੀ ਕਿ ਮੈਂ ਜ਼ਿਮੀਂਦਾਰਾਂ ਦਾ ਮੁੰਡਾ, ਮੈਂ ਖੇਤੀ ਕਰਦਾ ਰਿਹਾ। ਸਾਡੇ ਜਦੋਂ ਖੇਤ ਚ ਪਾਣੀ ਭਰ ਜਾਂਦਾ ਸੀ ਸਾਨੂੰ ਪਤਾ ਲੱਗਦਾ ਸੀ ਕਿ ਅੱਜ ਸਾਡੇ ਚੁੱਲ੍ਹੇ 'ਚ ਰੋਟੀ ਨਹੀਂ ਪੱਕੀ, ਸਮਝ ਲਓ ਸਾਡੇ ਵੀ ਪਾਣੀ ਆ ਗਿਆ। ਮੈਨੂੰ ਪਤਾ ਕੀ ਸਥਿਤੀ ਹੁੰਦੀ ਹੈ। ਜੇ ਇਹ ਸਥਿਤੀ ਪਤਾ ਹੈ, ਇਹ ਵੀ ਪਤਾ ਹੋਣੀ ਚਾਹੀਦੀ ਹੈ ਕਿ ਮੈਂ 1.25 ਲੱਖ ਦੀ ਆਉਂਦੀ ਹੈ, 37,000 ਦੀ ਨਹੀਂ ਆਉਂਦੀ। ਇਹ ਵੀ ਪਤਾ ਹੋਣੀ ਚਾਹੀਦੀ ਹੈ ਕਿ ਪੰਜਾਬ 'ਚ ਠੇਕਾ 70,000 ਨੂੰ ਚਲਾ ਗਿਆ, 20,000 ਤੁਸੀਂ ਕਿਵੇਂ ਦੇ ਰਹੇ ਹੋ। ਫਿਰ ਤੁਸੀਂ ਰੇਤੀ ਵਾਲੀ ਨੀਤੀ ਬਣਾਉਂਦੇ, ਕੋਈ ਤੁਸੀਂ ਕਿਸਾਨਾਂ ਦੀ ਅਗਲੀ ਕਣਕ ਦੀ ਬਿਜਾਈ ਦੇ ਲਈ ਕੋਈ ਬੀਜ ਦਾ, ਕੋਈ ਖਾਦ ਦਾ ਪ੍ਰਬੰਧ ਕਰਦੇ, ਕੋਈ ਹਨਾ ਤੁਸੀਂ ਰੇਤ ਚੁਕਾਉਣ, ਬਚਾਉਣ, ਬਕਵਾਉਣ ਦਾ ਕੋਈ ਪ੍ਰਬੰਧ ਕਰਦੇ। ਤੇ ਤੁਹਾਡਾ ਮੈਡੀਕਲ ਤੌਰ ਦੇ ਉੱਤੇ ਕੋਈ ਤਿਆਰੀ ਦਿਖਦੀ, ਤੁਹਾਡੇ ਕੋਈ ਬਿਜਲੀ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜਾ। ਬਿਜਲੀ ਦੇ ਇੰਨਾ ਨੁਕਸਾਨ ਹੋ ਗਿਆ ਕਿ ਉਹ ਪੂਰਾ ਕਿਵੇਂ ਕਰਨਾ। ਪਾਵਰਕਾਮ ਤਾਂ ਪਹਿਲਾਂ ਘਾਟੇ 'ਚ। ਸਹੀ ਗੱਲ ਹੈ। ਉਹਨਾਂ ਨੂੰ ਉੱਤੇ ਕਿਤੇ ਗੱਲ ਨਹੀਂ, ਮਾੜਾ ਜਿਹਾ ਕਾਗਜ਼ ਚੱਕ ਲਓ, 2 ਗੱਲਾਂ ਕਾਗਜ਼ ਤੋਂ ਦੇਖ ਕੇ ਪੜ੍ਹ ਦੋ, ਫਿਰ ਉਹ ਤੋਂ ਬਾਅਦ ਫਿਰ ਲੱਗ ਜਾਓ ਆਪਣੀਆਂ ਉਹੀ ਟੋਟਕੇ ਸੁਣਾਉਣ। ਸਹੀ ਹੈ। ਉਹੀ ਸਾਰਾ ਕੁਛ, ਇਹ ਜੋ ਕੁਛ 20,000 ਵਾਲਾ, 37,000 ਵਾਲਾ, ਇਹ ਤਾਂ ਸਾਰੇ ਪੰਜਾਬ ਨੂੰ ਪਤਾ ਹੈ। ਤੇ ਤੁਸੀਂ ਦੁਹਰਾ ਕਿਉਂ ਰਹੇ ਹੋ ਬਾਰ-ਬਾਰ? ਸਹੀ। ਇਹ ਤੋਂ ਉੱਪਰ ਤੁਸੀਂ ਜਾਓਗੇ ਕਿਵੇਂ, ਇਹ ਦੱਸੋ ਸਾਨੂੰ। ਇਹ ਤਾਂ ਤੁਹਾਡੇ ਕਾਗਜ਼ ਤੈਅ ਕਰੀ ਬੈਠੇ ਨੇ। ਇਹ ਤੋਂ ਉੱਪਰ ਤਾਂ ਹੈ ਹੀ ਨਹੀਂ ਤੁਹਾਡੇ ਕੋਲ ਕੁਛ ਕਰਨ ਨੂੰ। ਤੁਸੀਂ ਆਪਣੇ ਦਮ ਤੇ ਮੁੱਖ ਮੰਤਰੀ ਹੁੰਦੇ ਆ ਕੀ ਕਰ ਸਕਦੇ ਹੋ ਦੱਸੋ। ਆ ਜੀ 12,000 ਕਰੋੜ ਤਾਂ ਝੂਠ ਬੋਲੀ ਜਾਂਦੇ ਆ ਜੀ, ਸਾਡੇ ਕੋਲ ਤਾਂ ਹੈ ਹੀ ਨਹੀਂ ਜੀ, ਸਾਡੇ ਕੋਲ ਤਾਂ 1,500 ਕੁਛ ਕਰੋੜ ਹੈ ਜੀ। ਉਹ ਜਿਹੜੇ ਚੀਮਾ ਨੇ ਪੜ੍ਹੇ ਸੀ ਇੱਕ ਦਿਨ ਅੰਕੜੇ, ਉਹੀ ਆ ਪੜ੍ਹਨ ਲੱਗ ਪਏ। ਚੀਮਾ ਤਾਂ ਇੱਕ ਦਿਨ ਪਹਿਲਾਂ 12,000 ਕਰੋੜ ਵੀ ਮੰਨ ਗਿਆ ਸੀ ਕਿ ਹਾਂ ਖਾਤੇ 'ਚ ਹੈਗਾ। ਸਹੀ ਹੈ। ਮੁੰਡੀਆਂ ਵੀ ਮੰਨ ਲਿਆ ਤੇ ਕੱਲ ਨਾਲ ਬੈਠਾ ਚੀਫ ਸੈਕਟਰੀ ਮੰਨੀ ਜਾਂਦਾ। ਫਿਰ ਮੁੱਖ ਮੰਤਰੀ ਸਾਹਿਬ ਤੁਸੀਂ ਕਿਉਂ ਪੁਰਾਣੀ ਕੜੀ ਨੂੰ ਵਾਰ-ਵਾਰ ਤੜਕਾ ਲਾ ਕੇ ਪੇਸ਼ ਕਰੀ ਜਾਂਦੇ ਹੋ? ਕੁਛ ਨਵਾਂ ਦੱਸੋ ਕੀ ਹੈ। ਜੀ ਜੀ। ਚਲੋ ਫਿਰ ਕਹਿੰਦੇ ਵੀ ਮੈਂ ਮੁੱਖ ਮੰਤਰੀ ਨੀਗਾ, ਮੈਂ ਦੁੱਖ ਮੰਤਰੀ। ਇੱਕ ਵਾਰ ਸਾਰੇ ਪੱਤਰਕਾਰ ਦੇਖਣ ਲੱਗੇ ਇਹ ਕੀ ਹੈਗਾ।
ਫਿਰ ਉਹਨੂੰ ਸ਼ਾਇਦ ਕਵਰ ਕੀਤਾ ਜਾਂ ਪਤਾ ਨਹੀਂ ਕੀ ਕਹਿ ਹੋ ਗਿਆ। ਹੁਣ ਮਤਲਬ ਲੋਕ ਤਾਂ ਇਹਦਾ ਅਰਥ ਇਹ ਲਈ ਜਾਂਦੇ ਨੇ ਕਿ ਮੈਂ ਦੁੱਖ ਦੇਣ ਲਈ ਆ। ਸਹੀ ਗੱਲ ਹੈ ਜੀ, ਹੈ ਨਾ। ਤੇ ਪਰ ਉਹਨਾਂ ਦਾ ਕਹਿਣ ਤੋਂ ਕਹਿੰਦੇ ਮੇਰਾ ਭਾਵ ਤਾਂ ਇਹ ਹੈ ਕਿ ਮਤਲਬ ਮੈਂ ਹੁਣ ਦੁੱਖ ਕੱਟੂੰਗਾ। ਅੱਛਾ, ਹੁਣ ਮੈਂ ਮੁੱਖ ਮੰਤਰੀ ਬਣ ਕੇ ਨਹੀਂ ਵਿਚਰੂੰਗਾ, ਮੈਂ ਤਾਂ ਦੁੱਖ ਕੱਟਣ ਵਾਲਾ ਵਿਭਾਗੀ ਮੰਤਰੀ ਬਣ ਕੇ ਵਿਚਰੂੰਗਾ, ਮੈਂ ਹੁਣ ਕੰਮ ਕਰੂ। ਪਰ ਨਾਲ ਚੈਲੰਜ ਕੀਤਾ ਕੱਲ ਮੁੱਖ ਮੰਤਰੀ ਸਾਹਿਬ ਨੇ। ਠੀਕ ਹੈ, ਕਹਿੰਦੇ ਆ ਜਾਓ, ਕਿਸੇ ਵੀ ਚੈਨਲ ਵੀ ਤੁਸੀਂ ਡਿਸਾਈਡ ਕਰ ਲਓ, ਲੀਡਰ ਵੀ ਤੁਸੀਂ ਡਿਸਾਈਡ ਕਰ ਲਓ, ਆ ਜਾਓ ਮੇਰੇ ਨਾਲ ਜਿਹਨੇ ਡਿਬੇਟ ਕਰਨੀ। ਮਤਲਬ ਇੱਥੇ ਪੰਜਾਬ ਨੂੰ ਆਪਣੀ ਵਿਵਸਥਾ ਦੀ ਪਈ ਆ, ਲੈ ਖੇਤ ਬਚਾਉਣੇ ਆ, ਘਰ ਦੁਬਾਰਾ ਜਿਹੜੇ ਢਹਿ ਰਹੇ ਨੇ, ਜਿਹੜੇ ਢਹਿ ਗਏ, ਕਿਸੇ ਦਾ ਪਸ਼ੂ ਧਨ ਮਾਰਿਆ ਗਿਆ, ਕਿਸੇ ਦੀ ਦੁਕਾਨ ਗਈ, ਕਿਸੇ ਦਾ ਸੰਦ ਸਮਾਨ ਗਿਆ, ਉਹਨਾਂ ਨੂੰ ਉਹਦਾ ਫਿਕਰ ਆ, ਤੇ ਤੁਹਾਨੂੰ ਡਿਬੇਟਾਂ ਦੀ ਪਈ ਆ। ਮੈਨੂੰ ਦੱਸ ਦਿਓ ਜੇ ਤੁਹਾਡੀ 1 ਨਵੰਬਰ ਦੀ ਡਿਬੇਟ ਚੋਂ ਕੁਝ ਨਿਕਲਿਆ ਹੋਵੇ, ਜਾਂ ਤੁਹਾਡੇ ਰੋਜ਼ ਹੈ ਨਾ ਜਿੰਨੀਆਂ ਪ੍ਰੈਸ ਕਾਨਫਰੰਸਾਂ ਤੁਸੀਂ ਕਰ ਰਹੇ ਹੋ ਉਹ ਚੋਂ ਕੁਝ ਨਿਕਲਿਆ ਹੋਵੇ। ਮਤਲਬ ਜਾਖੜ ਨੇ ਕਹਿਤਾ ਕਿ ਮੁੰਡਿਆਂ ਨੂੰ ਮੈਂ ਨਹੀਂ ਪਛਾਣਦਾ, ਮੁੰਡਿਆਂ ਕਹਿੰਦਾ ਦੇਖ ਲਓ ਜੀ ਇਹ ਕਹੇ ਜੇ ਨੇ ਜਿਹਨਾਂ ਨੂੰ ਪੰਜਾਬ ਦੀ ਪਹਿਚਾਣ ਨਹੀਂ, ਮੰਤਰੀ ਦੀ ਪਹਿਚਾਣ ਨਹੀਂ। ਜਾਖੜ ਸਾਹਿਬ ਕਹਿੰਦੇ ਨਹੀਂ ਜੀ ਮੈਂ ਮਾਫੀ ਮੰਗ ਲੈਣਾ, ਮੈਂ ਜੇ ਕਿਸੇ ਨੂੰ ਠੇਸ ਪਹੁੰਚੀ ਹੋਵੇ। ਵੈਸੇ ਭਗਵੰਤ ਮਾਨ ਆਪਣੇ ਕਿਸੇ ਮੰਤਰੀ ਦਾ, ਸਾਰੇ ਮੰਤਰੀਆਂ ਦਾ ਮੂੰਹ ਜ਼ਬਾਨੀ ਨਾਂ ਲੈ ਕੇ ਵਿਭਾ ਕੇ ਦੱਸ ਦੇਣ। ਉਹਦਾ ਜਾਖੜ ਸਾਹਿਬ ਤੁਸੀਂ ਦੱਸ ਦਿਓ ਮੋਦੀ ਦੀ ਕੈਬਨਿਟ ਦੇ ਮੰਤਰੀਆਂ ਦਾ ਨਾਮ ਮੂੰਹ ਜ਼ਬਾਨੀ। ਸਹੀ ਗੱਲ, ਇੱਕੋ ਹੀ ਥਾਂ ਦੇ ਉੱਤੇ ਖੜੇ ਹੋ ਤੁਸੀਂ। ਇਹ ਕਿਹੜਾ ਤਰੀਕਾਕਾਰ ਹੈ ਨਾ। ਤੇ ਜੀ ਮੈਂ ਚੈਲੰਜ ਕਰਦਾ, ਕਹਿੰਦੇ ਭਗਵੰਤ ਮਾਨ ਨਾਂ ਲੈ ਦੇਵੇ ਸਾਰਿਆਂ ਦੇ ਮੂੰਹ ਜ਼ਬਾਨੀ ਤੇ ਵਿਭਾਗ ਦਾ, ਤੇ ਮੈਂ ਭੁੰਜੇ ਬੈਠਣ ਨੂੰ ਤਿਆਰ ਆ। ਬਿੱਟੂ ਕਹਿੰਦੇ ਜੀ ਮੈਨੂੰ ਭਗਵੰਤ ਮਾਨ ਦਾ ਚੈਲੰਜ ਕਬੂਲ ਆ ਜੀ, ਆਜੋ ਡਿਬੇਟ ਕਰਦੇ ਆ। ਭਰਾਵੋ ਜੇ ਤਾਂ ਤੁਹਾਡੇ ਡਿਬੇਟ ਨਾਲ ਬੰਨ ਲੱਗਦੇ ਨੇ, ਜੇ ਤਾਂ ਤੁਹਾਡੇ ਡਿਬੇਟ ਨਾਲ ਰੇਤ ਚੱਕ ਹੁੰਦਾ, ਸਹੀ ਹੈ, ਜੇ ਤਾਂ ਤੁਹਾਡੇ ਡਿਬੇਟ ਨਾਲ ਛੱਤ ਪੈਂਦੀ ਆ, ਜੇ ਤਾਂ ਤੁਹਾਡੇ ਡਿਬੇਟ ਨਾਲ ਹੜੀਆਂ ਮਰੀਆਂ ਮੱਝਾਂ ਫਿਰ ਕਿੱਲਿਆਂ ਨਾਲ ਬੰਨ ਹੁੰਦੀਆਂ ਨੇ, ਫਿਰ ਦਿਨ ਚ 10-10 ਕਰੋ। ਹਾਂਜੀ ਬਿਲਕੁਲ। ਤੇ ਜੇ ਸਿਰਫ ਮਤਲਬ ਜੀਵੇ ਹਿਲਾਉਣੀ ਆ, ਦੰਦ ਘਸਾਈਓ ਕਰਨੀ ਆ, ਫਿਰ ਦੱਸ ਦਿਓ ਜੀ ਪੰਜਾਬ ਦਾ ਕੀ ਭਲਾ। ਤੁਹਾਡੀ ਇਹ ਚਿੜ ਵਾਲੀ ਕਿੜ ਵਾਲੀ ਇੱਕ ਦੂਏ ਤੇ ਤੰਜ ਵਾਲੀ ਇਸ ਸਿਆਸਤ ਨੇ ਪੰਜਾਬ ਦਾ ਸਵਾਰਿਆ ਕਿ ਮੈਨੂੰ ਇਹ ਦੱਸ ਦਿਓ ਜੀ। ਸਹੀ। ਮਤਲਬ ਇਸ ਸਥਿਤੀ 'ਚ ਵੀ ਤੁਸੀਂ ਨਾ ਇੱਕ ਹੋਣ ਨੂੰ ਤਿਆਰ ਹੋ। ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ ਨੇਪਾਲ ਦੀ ਸਥਿਤੀ ਦੇਖ ਕੇ ਵੀ ਤੁਹਾਨੂੰ ਭੈ ਨਹੀਂ ਆਉਂਦਾ। ਕੋਈ ਜਿਹੜਾ ਪੰਜਾਬ ਇਕਜੁੱਟ ਹੋ ਕੇ ਮੁਸੀਬਤ ਨੂੰ ਪੈ ਗਿਆ, ਜੇ ਉਹ ਕੱਲ ਨੂੰ ਤੁਹਾਨੂੰ ਪੈ ਗਿਆ ਫਿਰ ਕੀ ਕਰੋਗੇ? ਸਹੀ ਹੈ ਜੀ, ਬਿਲਕੁਲ। ਤੇ ਇਹਨਾਂ ਨੂੰ ਪਤਾ ਨਹੀਂ ਕੋਈ ਡਰ ਪਿਆ ਹੀ ਨਹੀਂਗਾ, ਨਾ ਕੁਦਰਤ ਦਾ, ਨਾ ਕਾਇਨਾਤ ਦਾ, ਨਾ ਆਵਾਮ ਦਾ। ਮਤਲਬ ਇਹ ਅਜੇ ਵੀ ਇਹ ਸੜਾਂ ਦੇ ਉੱਤੇ ਵੀ ਆਪਣੀ ਸਿਆਸਤ ਕਰੀ ਜਾਂਦੇ ਨੇ। ਬਹੁਤ ਮੱਦਭਾਗੀ ਜੀ, ਬਿਲਕੁਲ। ਅਗਲੀ ਗੱਲ ਕਰੀਏ ਮਾਨ ਸਰਕਾਰ ਦੀ, ਕਹਿੰਦੇ ਪੰਚਾਇਤਾਂ ਤੋਂ 30 ਕਰੋੜ ਰੁਪਏ ਖੋਹਣ ਦੀ ਤਿਆਰੀ ਕਰੀ ਬੈਠੇ ਨੇ ਜੀ। ਇਹ ਤਿਆਰੀ ਕੀ ਕਰੀ ਬੈਠੇ ਨੇ ਜੀ? ਪੰਚਾਇਤ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ। ਠੀਕ ਹੈ। ਬਕਾਇਦਾ ਤੌਰ ਤੇ ਪੰਚਾਇਤ ਅਫਸਰਾਂ ਨੂੰ ਚਿੱਠੀਆਂ ਜਾਰੀ ਹੋ ਗਈਆਂ। ਪੰਜਾਬ ਦੀਆਂ 288 ਦੇ ਕਰੀਬ ਪੰਚਾਇਤਾਂ ਨੇ ਜਿਨ੍ਹਾਂ ਕੋਲ 618 ਕਰੋੜ ਰੁਪਈਆ ਪਿਆ। ਤੇ ਉਹ 618 ਕਰੋੜ ਚੋਂ ਕਹਿੰਦੇ 5% ਸਾਨੂੰ 30 ਕਰੋੜ ਦੇ ਉੱਪਰ ਦੀ ਵੱਧਦੀ ਰਾਸ਼ੀ ਬਣਦੀ ਹੈ ਕਿ ਉਹ ਸਾਨੂੰ ਦੇ ਦੇ। ਹੁਣ ਹਿਸਾਬ ਇਹ ਲਾਓ ਕਿ ਜੀ 12,000 ਕਰੋੜ ਦਾ ਤੁਹਾਡੇ ਕੋਲ ਸਪਸ਼ਟ ਜਵਾਬ ਨਹੀਂ, ਜਿਹੜਾ ਇਹਨਾਂ ਕੰਮਾਂ ਲਈ, ਹੜ੍ਹ ਪੀੜਤ ਲਈ ਕੰਮਾਂ ਲਈ ਵਰਤਿਆ ਜਾਣਾ ਚਾਹੀਦਾ, ਉਹਦਾ ਤੁਹਾਡੇ ਕੋਲ ਕੋਈ ਹਿਸਾਬ ਤਾਂ ਨਹੀਂ। ਖਾਤੇ 'ਚ ਬੋਲਦਾ ਜੀ, ਕਾਪੀ 'ਚ ਹੈਗਾ ਜੀ, ਕਾਗਜ਼ਾਂ 'ਚ ਹੈਗਾ ਜੀ, ਉਹ ਹੈ ਨਹੀਂ ਜੀ। ਉਹ ਤਾਂ 1500 ਕਰੋੜ ਹੈ ਜੀ, ਉਹ 'ਚੋਂ ਵੀ ਅਸੀਂ 600 ਖਰਚ ਲਿਆ ਜੀ। ਉਹ ਕਿਵੇਂ ਖਰਚ ਲਿਆ ਜੀ? ਉਹ ਕੇਂਦਰ ਤੋਂ ਬਿਨਾਂ ਮਨਜ਼ੂਰੀ ਤੋਂ, ਬਿਨਾਂ ਸਹਿਮਤੀ ਤੋਂ ਰੁਪਈਆ ਨਹੀਂ ਕੱਢਿਆ ਜਾ ਸਕਦਾ। ਜੇ 600 ਵੀ ਖਰਚੇ ਉਹ ਕਿਵੇਂ ਖਰਚੇ? ਪਰ 1200 ਕਰੋੜ ਜੇ ਤੁਹਾਡੇ ਖਾਤਿਆਂ 'ਚ ਬੋਲਦਾ, ਕਿਤੇ ਤਾਂ ਹੈਗਾ, ਫਿਰ ਉਹ ਕਿੱਥੇ ਗਿਆ? ਪਰ ਤੁਹਾਡਾ ਨਜ਼ਰੀਆ ਕੀ ਆ? ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਹੈ ਕਿ ਫੰਡਾਂ ਦੀ ਕਿੱਲਤ, ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ 30 ਕਰੋੜ ਮੰਗੇ। ਸੂਬੇ ਵਿੱਚ 288 ਪੰਚਾਇਤਾਂ ਕੋਲ ਪਏ ਹਨ 618 ਕਰੋੜ। ਰਾਤ ਫੰਡਾਂ ਦੇ 12,000 ਕਰੋੜ ਦਾ ਭੇਤ ਬਰਕਰਾਰ। ਹੁਣ ਸਵਾਲ ਇਹ ਹੈ ਪ੍ਰਵੀਨ ਜੀ ਕਿ ਪੰਚਾਇਤ ਪਿੰਡ ਦੀ ਆਪਣੇ ਆਪ 'ਚ ਪੂਰਨ ਸਰਕਾਰ ਹੈ। ਸਹੀ ਹੈ। ਔਰ ਬਸ਼ਰਮੀ ਦੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਦੀ, ਜਿਹਨੇ ਵੀ ਪੰਜਾਬ ਤੇ ਰਾਜ ਕੀਤਾ, ਉਹਨਾਂ ਨੇ ਫਾਰਮੂਲਾ ਕੱਢਿਆ ਕਿ ਪੰਚਾਇਤਾਂ ਦੀ ਕੁੱਲ ਆਮਦਨ ਚੋਂ 30% ਆਪਾਂ ਲੈ ਰਿਆ ਕਰੀਏ ਤੇ ਪੰਚਾਇਤ ਵਿਭਾਗ ਚਲਾਈਏ। ਠੀਕ ਹੈ। ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਦੀ ਜਿੰਨੀ ਆਮਦਨ ਹੈ, ਚਾਹੇ 100 ਰੁਪਇਆ, ਚਾਹੇ 1000 ਤੇ ਚਾਹੇ ਲੱਖ, ਚਾਹੇ 10 ਲੱਖ, ਉਹ ਚੋਂ 30% ਇਹ ਕਹਿ ਕੇ ਲੈ ਜਾਂਦੇ ਨੇ ਕਿ ਜੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਅਫਸਰਾਂ ਦੀਆਂ, ਸਾਰਿਆਂ ਨੁਮਾਇੰਦਿਆਂ ਦੀਆਂ ਤਨਖਾਹ ਦੇਣੀਆਂ। ਤੁਹਾਡੇ ਲਈ ਕੰਮ ਕਰਦੇ ਨੇ, ਤੁਹਾਡੇ ਲਈ ਨਹੀਂ ਕੰਮ ਕਰਦੇ, ਉਹਨੂੰ ਤਨਖਾਹ ਦੇਈਦੀ ਹੁੰਦੀ। ਸਹੀ ਹੈ। ਤੁਹਾਡੇ ਅਧੀਨ ਜਿਹੜੇ ਕੰਮ ਕਰਦੇ ਹੋਣ ਉਹਨਾਂ ਨੂੰ ਤਨਖਾਹ ਦੇਈਦੀ ਹੈ। ਇਹ ਪੰਚਾਇਤਾਂ ਦੇ ਅਧੀਨ ਕੰਮ ਕਰਦਾ ਪੰਚਾਇਤ ਵਿਭਾਗ, ਅਧੀਨ ਤੁਹਾਡੇ ਸਲੂਟ ਤੁਹਾਨੂੰ ਮਾਰਦਾ ਹੈ, ਅਫਸਰੀ ਘੋਟਦਾ ਸਰਪੰਚਾਂ ਪੰਚਾਂ ਤੇ ਤਨਖਾਹ ਪੰਚਾਇਤਾਂ ਦੇਣ, ਪਿੰਡ ਦੇਣ। ਕਿਉਂ ਬਈ? ਸਹੀ ਹੈ। ਜੇ ਨੌਕਰੀ ਕਰਨੀ ਹੈ ਫਿਰ ਪਿੰਡਾਂ ਦੀ ਨੌਕਰੀ ਕਰਨਾ, ਨੌਕਰ ਬਣ ਕੇ।
ਉਹ ਤਾਂ ਰੋਬ ਝਾੜਦੇ ਨੇ। ਤੁਹਾਡਾ ਅਫਸਰ, ਤੁਹਾਡਾ ਮਾਲਕ ਸਰਪੰਚ ਹੈ, ਪਿੰਡ ਦੇ ਪੰਚ ਨੇ, ਪਿੰਡ ਦੀ ਗ੍ਰਾਮ ਸਭਾ ਹੈ। ਸਹੀ ਹੈ, ਫਿਰ ਕਰੋ ਸਲਾਮ ਉਹਨਾਂ ਨੂੰ। ਪਰ ਨਹੀਂ, ਇਹ ਵੱਡਾ ਧੋਖਾ ਹੈ। ਪਹਿਲਾਂ ਤਾਂ ਇਹ ਧੋਖਾ ਰੋਕਣਾ ਜ਼ਰੂਰੀ ਸੀ। ਜਦੋਂ ਇਹ ਰਾਹ ਖੁੱਲ ਗਿਆ, ਹੁਣ ਅੱਜ 30 ਮੰਗਣ ਤੇ ਆ ਗਏ। ਹੁਣ ਉਹਦੇ ਲਈ ਵੀ ਗ੍ਰਾਮ ਸਭਾ ਦਾ ਮਤਾ ਪੈ ਕੇ ਵੀ ਰੋਕੀ ਜਾ ਸਕਦੀ ਹੈ ਕਬਾਇਲ ਜੀ। ਪਰ ਹੁਣ ਜਿਹੜਾ 30 ਕਰੋੜ ਵਾਲਾ ਮਾਮਲਾ, ਹੁਣ ਜਿਹੜਾ ਤਾਂ ਉਹ 30% ਲੈਂਦੇ ਆ ਪ੍ਰਵੀਨ ਜੀ, ਉਹ ਲੈਂਦੇ ਆ ਪਿੰਡ ਦੀ ਜਿਹੜੀ ਸ਼ਾਮਲਾਤ ਚੋਂ, ਕਾਸੇ ਚੋਂ ਆਮਦਨ ਆਉਂਦੀ ਹੈ। ਹੁਣ ਇਹ ਜਿਹੜਾ 30 ਕਰੋੜ ਮੰਗ ਰਹੇ ਨੇ, ਪਿੰਡ ਦੀ ਜਾਇਦਾਦ ਚੋਂ ਮੰਗ ਰਹੇ ਨੇ। ਇਹ ਤਾਂ ਉਹ ਤੋਂ ਵੀ ਕਹਾ ਨਵਾਂ ਕਰਾਈਮ ਹੈ ਜੀ। ਠੀਕ ਹੈ। 618 ਕਰੋੜ ਰੁਪਈਆ ਜਿਹੜਾ 288 ਪੰਚਾਇਤਾਂ ਕੋਲ ਪਿਆ, ਇਹ ਉਹ ਪੈਸਾ ਜਿਹੜਾ ਪਿੰਡਾਂ ਦੀ ਸ਼ਾਮਲਾਤ ਸਾਂਝੀ ਜ਼ਮੀਨ ਕਿਸੇ ਪ੍ਰੋਜੈਕਟਾਂ ਚ ਆ ਗਈ। ਹੁਣ ਤਾਂ ਚਲੋ ਲੋਕ ਸਿੱਧੇ ਹੋ ਗਏ ਕਿ ਲੈਂਡ ਪੂਲਿੰਗ ਰਾਹੀਂ ਨਹੀਂ ਜਾਣ ਦਿੱਤੀ, ਨਹੀਂ ਤਾਂ ਇਹ ਸ਼ਾਮਲਾਤ ਉਹੀ ਦੱਬ ਜਾਣੀ ਸੀ ਇਹਨਾਂ ਨੇ। ਵੀ ਪਿਛਲੇ ਦਿਨਾਂ 'ਚ ਇਹਨਾਂ ਨੇ ਚਿੱਠੀਆਂ ਕੱਢ ਲਈਆਂ ਸੀ ਕਿ ਦੋ ਹਿਸਾਬ ਕਿਤਾਬ ਸ਼ਾਮਲਾਤਾਂ ਦਾ। ਹਾਂਜੀ, ਉਹ ਮੋਹਾਲੀ ਦੀਆਂ ਖਬਰਾਂ ਆਪਾਂ ਸਾਂਝੀਆਂ ਕਰਦੇ। ਜਿੱਦਾਂ ਪਏ ਹੋਏ ਨੇ ਜ਼ਮੀਨਾਂ ਨੂੰ, ਓਮ ਐਕਸ ਵਾਲੀ ਲਈ ਨਾ 23 ਏਕੜ ਜ਼ਮੀਨ ਚਾਹੀਦੀ ਹੈ ਇਹਨਾਂ ਨੂੰ, ਤੇ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ। ਨਿਯਮ ਸਾਰੇ ਛਿੱਕੇ ਟੰਗ ਕੇ ਦੇ ਦਿਓ ਜੀ ਇਹਨਾਂ ਨੂੰ। ਉਹ ਅਗਲੇ ਚੱਲ ਗਏ ਅਦਾਲਤ ਤੇ, ਰੋਕ ਲੱਗੀ। ਸਹੀ ਹੈ। ਹੁਣ ਇਹ ਕੀ ਕਹਿੰਦੇ, ਇਹ ਕਹਿੰਦੇ ਜੀ ਕਿ ਜਿਹੜੀ ਇਹਨਾਂ ਕੋਲ 618 ਕਰੋੜਾਂ ਚੋਂ 30 ਕਰੋੜ ਸਾਨੂੰ ਦਿਓ। ਹੁਣ ਇਹ ਪੈਸਾ ਉਹਨਾਂ ਦਾ ਜਿਹੜੀਆਂ ਜ਼ਮੀਨਾਂ ਉਹਨਾਂ ਦੀਆਂ ਪ੍ਰੋਜੈਕਟਾਂ ਚ ਆਈਆਂ, ਉਹ ਤੋਂ ਆਇਆ ਹੋਇਆ ਪੈਸਾ। ਠੀਕ ਹੈ। ਮਤਲਬ ਉਹਨਾਂ ਦੀ ਜ਼ਮੀਨ ਚਲੀ ਗਈ, ਉਹਦੇ ਵੱਟੇ ਉਹਨਾਂ ਕੋਲੇ ਪੈਸੇ ਆ ਗਏ। ਪੈਸੇ ਉਹ ਖਾਤੇ 'ਚ ਪਏ ਨੇ, ਐਫਡੀ 'ਚ ਪਏ ਨੇ, ਬੈਂਕ 'ਚ ਪਏ ਨੇ। ਉਹ ਪਿੰਡ ਦੀ ਜਾਇਦਾਦ ਹੈ, ਆਮਦਨ ਨਹੀਂ ਹੈ। ਤੇ ਤੁਸੀਂ ਜਾਇਦਾਦ ਚੋਂ ਹਿੱਸਾ ਮੰਗਣ ਵਾਲੇ ਕੌਣ ਹੋ ਬਈ? ਤੁਸੀਂ ਕੀ ਲੱਗਦੇ ਹੋ? ਸਹੀ ਹੈ। ਫਿਰ ਜੇ ਇੱਕ ਵਾਰ 30 ਕਰੋੜ ਲੈ ਗਏ, ਫਿਰ ਕੱਲ ਨੂੰ 618 ਕਰੋੜ ਦਾ 618 ਕਰੋੜ ਲੈ ਕੇ ਜਾਣਗੇ। ਸਹੀ ਹੈ। ਇਹ ਰਾਹ ਖੁੱਲ ਜਾਣਾ ਨਵਾਂ ਇੱਕ ਹੋਰ। ਸੋ ਉਹਦੇ ਲਈ ਇਹਨਾਂ ਤੇ ਰੋਕ ਲੱਗਣੀ ਜ਼ਰੂਰੀ ਆ। ਉਹਦੇ ਲਈ ਗ੍ਰਾਮ ਸਭਾ ਹੀ ਇੱਕੋ ਇੱਕ ਫਾਰਮੂਲਾ ਹੈ ਕਿ ਪਿੰਡ ਦੇ ਸਮੁੱਚੇ ਲੋਕ ਮਤਾ ਪਾਉਣ ਕਿ ਜੀ ਅਸੀਂ ਇਹਨਾਂ ਨੂੰ ਫੁੱਟੀ ਕੋਡੀ ਨਹੀਂ ਦੇਣੀ, ਮਜਾਲ ਹੈ, ਲੈ ਜਾ ਕੇ ਦਿਖਾ ਦੇਣ। ਇਹੋ ਜਿਹਾ ਕੇਸ ਹੋ ਚੁੱਕਿਆ ਕੈਪਟਨ ਸਰਕਾਰ ਦੀ ਸਮੇਂ 'ਚ। ਪਿੰਡ ਕੋਲੋਂ ਏਦਾਂ ਹੀ ਉਹਨਾਂ ਦੀ ਜ਼ਮੀਨ ਵਿਕੀ ਤੇ ਉਹ ਤੋਂ ਪੈਸੇ ਮੰਗਣ ਲਈ ਡੀਸੀ ਨੇ ਬੁਲਾ ਲਏ ਤੇ ਪਿੰਡ ਨੇ ਮਤਾ ਪਾ ਕੇ ਦਿੱਤਾ, ਬਾਅਦ 'ਚ 1 ਰੁਪਇਆ ਨਹੀਂ ਲੈ ਸਕੇ। ਸੋ ਹੁਣ 30 ਕਰੋੜ ਕਹਿੰਦੇ ਜੀ ਹੜ੍ਹ ਪੀੜਤਾਂ ਲਈ ਲੈਣਾ। ਠੀਕ ਹੈ ਬਈ, ਤੁਸੀਂ 30 ਕਰੋੜ ਜੇ ਹੜ੍ਹ ਪੀੜਤਾਂ ਲਈ ਲਓਗੇ ਤੇ ਉਹਦੇ ਤੇ ਬੋਰੀਆਂ ਦੇ ਉੱਤੇ, ਥੈਲਿਆਂ ਦੇ ਉੱਤੇ ਉਹਨਾਂ ਪਿੰਡਾਂ ਦਾ ਨਾਂ ਲਿਖੋਗੇ? ਉਹਨਾਂ ਟਰੈਲੀਆਂ ਤੇ ਬੈਨਰ ਪਿੰਡਾਂ ਦੇ ਲਾਓਗੇ? ਨਹੀਂ, ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ। ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀ ਪ੍ਰੈਸ ਕਾਨਫਰੰਸ 'ਚ, ਕਹਿੰਦੇ ਜੀ 1 ਲੱਖ ਕੱਟਾ ਸਾਡਾ ਤਿਆਰ ਪਿਆ ਜੀ ਪਟਿਆਲੇ ਵਾਲੇ ਪਾਸੇ ਨੂੰ, ਸਾਨੂੰ ਫੇਰ ਡਰ ਹੈ ਜੀ ਅਜੇ ਘੱਗਰ ਮਾਰ ਨਾ ਕਰ ਦੇਵੇ ਜੀ, ਆਹ ਨਾ ਕਰ ਦੇਵੇ। ਅਸੀਂ ਡਰੋਨ ਨਾਲ ਕਰ ਰਹੇ ਹਾਂ ਜੀ ਸਰਵੇ। ਡਰੋਨ ਨਾਲ ਬਾਕੀ ਸਭ ਸਰਵੇ ਹੋ ਕੇ ਨਾ ਤੁਹਾਡੇ ਕੱਟੇ ਪਹੁੰਚ ਗਏ। ਸਹੀ ਹੈ ਬਈ। ਮੈਂ ਨਹੀਂ ਮੰਨਦਾ, ਜੇ ਮੁੱਖ ਮੰਤਰੀ ਸਾਹਿਬ ਦੇ ਸਰਕਾਰੀ ਕੱਟੇ ਪਏ ਹੁੰਦੇ ਜਾਂ ਕਿਤੇ ਲੱਗੇ ਹੁੰਦੇ, ਫਿਰ ਤਾਂ ਥੈਲਿਆਂ ਦੀ ਫੋਟੋ ਚਮਕਦੀਆਂ ਹੁੰਦੀਆਂ ਤੁਹਾਡੀਆਂ। ਸਹੀ ਹੈ, ਬਿਲਕੁਲ। ਸਰਕਾਰੀ ਕੱਟਾ ਤਾਂ ਦਿਖਿਆ ਨਹੀਂ ਕਿਤੇ। ਤੇ ਹੁਣ ਆ 30 ਕਰੋੜ ਤੁਸੀਂ ਜਿਹੜੇ ਪਿੰਡਾਂ ਤੋਂ ਮੰਗਦੇ ਹੋ, ਪਿੰਡ ਪਾਈ ਆਪਣੇ ਪੱਧਰ ਤੇ ਆਪ ਹੀ ਮਦਦ ਕਰੀ ਜਾਂਦੇ ਨੇ ਜਿੰਨੀ ਕਰ ਸਕਦੇ ਨੇ। ਕਰ ਸਕਦੇ ਨੇ। ਸਹੀ ਹੈ। ਤੁਸੀਂ ਉਹਨਾਂ ਦੇ ਪੈਸਿਆਂ ਦੇ ਕਿਵੇਂ ਡਾਕਾ ਮਾਰ ਰਹੇ ਹੋ? ਡਾਕਾ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਇਹਨਾਂ ਦੇ ਇੱਕ ਵਿਧਾਇਕ ਦੀ, ਜਿਹੜੇ ਬਾਰੇ ਆਪਾਂ ਕੱਲ ਵੀ ਚਰਚਾ ਕੀਤੀ ਸੀਗੀ, ਲਾਲਪੁਰਾ। ਇਹ 4 ਸਾਲ ਦੀ ਸਜ਼ਾ ਹੋ ਗਈ ਹੈ। ਤੁਸੀਂ ਕੱਲ ਦੱਸਿਆ ਸੀਗਾ ਵੀ ਜੇ 2 ਸਾਲ ਤੋਂ ਉੱਪਰ ਟੱਪਦੀ ਹੈ ਤਾਂ ਫਿਰ ਵਿਧਾਇਕੀ ਤੈਅ ਹੈ ਵੀ ਜਾਣੀ ਹੈ। 4 ਸਾਲ ਦੀ ਸਜ਼ਾ ਹੋ ਗਈ ਹੈ ਤੇ ਲਾਲਪੁਰਾ ਦੀ ਵਿਧਾਇਕੀ ਕੀ ਹੈ। ਤੇ ਇੱਕ ਹੋਰ ਚਿਮਨੀ ਚੋਣ ਦੇ ਅਸਾਰ ਬਣ ਚੁੱਕੇ ਸ਼ਰਮਾ। ਪ੍ਰਵੀਨ ਜੀ, ਬਿਲਕੁਲ। ਲਾਲਪੁਰਾ ਦਾ ਮਾਮਲਾ 2013 ਦਾ ਪੁਰਾਣਾ ਮਾਮਲਾ ਹੈ, ਜਦੋਂ ਇਹ ਐਮਐਲਏ ਨਾ ਹੋ ਕੇ ਡਰਾਈਵਰ ਸੀ। ਪਰ ਤੁਸੀਂ ਐਮਐਲਏ ਹੋਵੋ, ਡਰਾਈਵਰ ਹੋਵੋ, ਮੰਤਰੀ ਹੋਵੋ, ਜੇ ਤੁਹਾਡੀ ਮਾਨਸਿਕਤਾ ਇਹੀ ਜੀ ਆ, ਫਿਰ ਤੁਸੀਂ ਕੁਛ ਹੋ। ਡਰਾਈਵਰਾਂ 'ਚ ਵੀ ਬਹੁਤ ਚੰਗੇ ਲੋਕ ਹੈਗੇ ਤੇ ਐਮਐਲਏ ਮੰਤਰੀਆਂ 'ਚ ਵੀ ਬਹੁਤ ਮਾੜੇ ਲੋਕ ਹੈਗੇ। ਸੋ ਇਸ ਲਈ ਇਹ ਕੋਈ ਕ੍ਰਾਈਟੇਰੀਆ ਨਹੀਂਗਾ ਕਿ ਤੁਸੀਂ ਕਿਸ ਸਮੇਂ ਕਿਸ ਅਹੁਦੇ ਤੋਂ ਤਾਂ ਹੀ ਮਾੜੇ ਹੋਗੇ, ਦੂਏ ਤੇ ਆ ਕੇ ਠੀਕ ਹੋ ਜਾਓਗੇ। ਸਹੀ ਮਸਲਾ ਤੁਹਾਡੀ ਮਾਨਸਿਕਤਾ ਦਾ। ਹੁਣ ਲਾਲਪੁਰਾ, ਉਹਨਾਂ ਦੇ ਉੱਤੇ ਦੋਸ਼ ਲੱਗਿਆ ਕਿ ਜੀ ਇਹਨਾਂ ਨੇ ਆਪਣੀ ਸਵਾਰੀ ਨਾਲ ਛੇੜਖਾਨੀ ਕੀਤੀ। ਜਦੋਂ ਰੋਕਣ ਦੀ ਕੋਸ਼ਿਸ਼ ਹੋਈ ਤਾਂ ਬੱਸ ਲੁਕੀ ਤੇ ਆ ਗਏ, ਕੁੱਟਮਾਰ ਤੇ ਆ ਗਏ, ਹੈ ਨਾ। ਤੇ ਉਹ ਮਾਮਲੇ 'ਚ ਇਹਨਾਂ ਤੇ ਕਾਰਵਾਈ ਹੋਈ ਤੇ ਹੁਣ ਜਾ ਕੇ ਸਜ਼ਾ ਹੋ ਗਈ। ਪਹਿਲੀ ਗੱਲ ਤਾਂ ਇਹ ਕਿ ਜਿਸ ਦਿਨ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ, ਪੰਜਾਬ ਸਰਕਾਰ ਨੇ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਉਂ ਨਹੀਂ ਉਹਨਾਂ ਨੂੰ ਵਿਧਾਇਕੀ ਤੋਂ ਬਾਹਰ ਕੀਤਾ? ਜੋ ਸਜ਼ਾ ਹੀ ਹੋ ਗਈ ਜੀ। ਹਾਂ, ਤੇ ਪਾਰਟੀ ਨੇ ਕਿਉਂ ਨਹੀਂ ਬਾਹਰ ਕੱਢਿਆ? ਚਾਹੇ ਉੱਪਰਲੀ ਅਦਾਲਤ 'ਚ ਕੇਸ ਚੱਲੇ ਚਾਹੇ ਨਾ ਚੱਲੇ, ਇੱਕ ਵਾਰ ਸਜ਼ਾ ਹੋ ਗਈ ਨਾ। ਤੁਹਾਡਾ ਇਖਲਾਕ ਕੀ ਕਹਿੰਦਾ? ਤੁਸੀਂ ਤਾਂ ਇਮਾਨਦਾਰੀ ਦਾ ਚੋਲਾ ਪਾ ਕੇ ਆਏ ਸੀ ਨਾ। ਪਰ ਨਹੀਂ, ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖੋ। ਆਪਾਂ ਲੰਮੇ ਨਾਮ ਕਈ ਵਾਰ ਗਿਣਾ ਚੁੱਕੇ ਹਾਂ, ਪਰ ਮੈਂ ਕਾਨੂੰਨੀ ਪਹਿਲੂ ਤੋਂ ਗੱਲ ਕਰਦਾ, ਜਿਵੇਂ ਉਹਨਾਂ ਨਾਮਾਂ ਦੀ ਜ਼ਿਕਰ ਨਹੀਂ ਕਰਦਾ ਜੀ। 2 ਮੰਤਰੀ ਨੇ ਅੱਜ ਦੀ ਤਰੀਕ 'ਚ ਇਹਨਾਂ ਦੇ, ਠੀਕ ਹੈ, ਜਿਹੜੇ ਸਜ਼ਾ ਜ਼ਾਬਤਾ ਨੇ। ਹਾਂਜੀ।
ਪ੍ਰਧਾਨ ਅਮਨ ਅਰੋੜਾ, ਡਾਕਟਰ ਬਲਵੀਰ ਸਿੰਘ, ਦੋਵਾਂ ਦੇ ਘਰੇਲੂ ਮਾਮਲੇ, ਦੋਵਾਂ ਨੂੰ ਸਜ਼ਾ ਹੋਈ, ਅਮਨ ਅਰੋੜਾ ਨੂੰ ਵੀ ਤੇ ਬਲਵੀਰ ਸਿੰਘ ਨੂੰ ਵੀ, ਤੇ ਦੋਵਾਂ ਨੂੰ ਮੰਤਰੀ ਬਣ ਜਾਣਾ ਤੈਅ ਸੀ, 2 ਸਾਲ ਤੋਂ ਵੱਧ ਦੀ ਸਜ਼ਾ ਸੀ। ਪਰ ਉੱਪਰਲੀ ਅਦਾਲਤ ਚੈਲੰਜ ਹੋਇਆ, ਸਜ਼ਾ ਨੂੰ ਰੋਕ ਲੱਗ ਗਈ ਤੇ ਮੰਤਰੀਪਣ ਬਹਾਲ ਹੈ। ਵੀ ਜਦੋਂ ਬੰਦਾ ਇੱਕ ਅਦਾਲਤ 'ਚ ਦੋਸ਼ੀ ਕਰਾਰ ਹੋ ਗਿਆ, ਤੁਸੀਂ ਉਹਨਾਂ ਦੇ ਉੱਤੇ ਕੋਈ ਵਿਭਾਗੀ ਕਾਰਵਾਈ ਕੀਤੀ ਨਹੀਂ ਜੀ। ਹੋਰ ਛੱਡੋ, ਆਪਾਂ ਸਮੁੱਚੀ ਸੁੱਚੀ ਦੀ ਫੇਰ ਨਹੀਂ ਗੱਲ ਕਰਦੇ। ਇੱਕ MLA ਤੇ ਪਰਚਾ ਦਰਜ ਹੈ ਬਲਾਤਕਾਰ ਦਾ ਤੇ ਉਹ ਫਰਾਰ ਹੈ। ਉਹ ਸੱਚਾ ਝੂਠਾ ਨੂੰ ਅਦਾਲਤ ਸਾਬਤ ਹੋਗਾ, ਤੁਸੀਂ ਤਾਂ ਕਾਰਵਾਈ ਪਾਈ ਹੈ ਨਾ। ਅਜੇ ਤੱਕ ਉਹਨੂੰ ਪਾਰਟੀ ਚੋਂ ਕੱਢਣ ਦੀ ਕਵਾਇਦ ਕਿਉਂ ਨਹੀਂ ਹੈਗੀ? ਬਿਲਕੁਲ ਹੈ ਨਾ। ਇੱਕ ਤੁਹਾਡਾ ਰਮਨ ਅਰੋੜਾ, ਉਹ ਗ੍ਰਿਫਤਾਰ ਹੈ ਭ੍ਰਿਸ਼ਟਾਚਾਰੀ ਦੇ ਮਾਮਲੇ 'ਚ, ਇੱਕ ਹੋਰ ਮਾਮਲਾ ਉਹਦੇ ਤੇ ਹੈ। ਹੁਣ ਆ ਨਵਾਂ ਆ ਗਿਆ। ਇਸ ਲਈ ਕਿਵੇਂ ਮੰਨੀਏ ਕਿ ਤੁਸੀਂ ਕੋਈ ਕਾਰਵਾਈ ਕਰੋਗੇ? ਪਰ ਅਦਾਲਤ ਦੀ ਕਾਰਵਾਈ ਦਾ ਮਤਲਬ, ਜਦੋਂ ਅਦਾਲਤ ਨੇ, ਜੱਜ ਸਾਹਿਬ ਨੇ 4 ਸਾਲ ਦੀ ਸਜ਼ਾ ਸੁਣਾਤੀ, ਉਸ ਦੇ ਨਾਲ ਹੀ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਗਈ। ਅੱਜ ਦੀ ਤਰੀਕ ਸੁਣੋ, MLA ਨਹੀਂ, ਹਾਂ ਉਹਦੇ ਕੋਲ ਸਮਾਂ ਹੈਗਾ 2 ਮਹੀਨਿਆਂ ਦਾ ਉੱਪਰਲੀ ਅਦਾਲਤ 'ਚ ਚੈਲੰਜ ਕਰਨ ਦਾ ਜੀ। ਜੇ ਉੱਪਰਲੀ ਅਦਾਲਤ 'ਚ ਕੇਸ ਪਾਉਂਦੇ ਨੇ, ਉਹ ਕੇਸ ਤੁਰ ਪੈਂਦਾ, ਪਰ ਸਜ਼ਾ ਕਾਇਮ ਰਹਿੰਦੀ ਹੈ, ਫਿਰ ਵਿਧਾਇਕੀ ਨਹੀਂ ਵਾਪਸ ਮੁੜਦੀ, ਫਿਰ ਜਿਮਨੀ ਚੋਣ ਤੈਅ ਹੈ। ਜੇ ਅਗਲੀ ਉੱਪਰਲੀ ਅਦਾਲਤ 'ਚ ਜਿਵੇਂ ਅਮਨ ਅਰੋੜੇ ਦੇ ਮਾਮਲੇ 'ਚ ਹੋਇਆ, ਬਲਬੀਰ ਸਿੰਘ ਦੇ ਮਾਮਲੇ 'ਚ ਹੋਇਆ ਕਿ ਸਜ਼ਾ ਤੇ ਰੋਕ ਲੱਗ ਗਈ, ਨਾਲ ਕੇਸ ਦੁਬਾਰਾ ਤੁਰ ਪਿਆ, ਉੱਪਰਲੀ ਅਦਾਲਤ 'ਚ ਸੁਣਵਾਈ ਸ਼ੁਰੂ ਹੋ ਗਈ, ਤਾਂ ਫਿਰ ਉਹਨਾਂ ਦੀ ਵਿਧਾਇਕੀ ਬਚੀ ਰਹੀ। ਉਸੇ ਤਰ੍ਹਾਂ ਜੇ ਸਜ਼ਾ ਤੇ ਰੋਕ ਲੱਗ ਜਾਂਦੀ ਆ, ਨਵੇਂ ਸਿਰੇ ਤੋਂ ਉੱਪਰਲੀ ਅਦਾਲਤ 'ਚ ਇਹਨਾਂ ਦੀ ਅਪੀਲ ਤੇ ਸੁਣਵਾਈ ਸ਼ੁਰੂ ਹੋ ਜਾਂਦੀ ਆ, ਫਿਰ ਤੁਹਾਡੀ ਵਿਧਾਇਕੀ ਬਰਕਰਾਰ ਰਹੂਗੀ, ਫਿਰ ਬਹਾਲ ਹੋ ਜੂਗੀ ਦੁਬਾਰਾ ਵਿਧਾਇਕੀ। ਅੱਜ ਦੀ ਤਰੀਕ 'ਚ ਫੈਸਲਾ ਸੁਣਾਉਂਦਿਆਂ ਹੀ 2 ਸਾਲ ਤੋਂ ਵੱਧ ਦੀ ਸਜ਼ਾ ਦੇ ਨਾਲ ਹੀ ਵਿਧਾਇਕੀ ਚਲੀ ਗਈ ਹੈ। ਪਰ ਬਸ਼ਰਮਾ ਦੀ ਡੁੱਲੀ ਦਾਲ ਕਹਿੰਦੇ ਸਾਲੇ ਖਾਣੇ ਕੋਈ ਫਰਕ ਨਹੀਂ ਜੀ। ਬਿਲਕੁਲ। ਅਗਲੀ ਗੱਲ ਕਰੀਏ, ਇਸੇ ਤਰ੍ਹਾਂ ਹੀ ਜਿਹੜੇ ਉੱਪਰਲੀਆਂ ਹੇਠਲੀਆਂ ਅਦਾਲਤਾਂ 'ਚ ਕੇਸ ਚੱਲ ਪੈਂਦੇ, ਮੁੜ ਕੇ ਉੱਪਰਲੀਆਂ ਅਦਾਲਤਾਂ 'ਚ ਚਲੇ ਜਾਂਦੇ ਆ। ਕੰਗਣਾ ਰਣੌਤ ਕਹਿੰਦੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਰਾਹਤ ਨਹੀਂ ਮਿਲੀ ਜੀ ਬੀਬੀ ਨੂੰ। ਇਹ ਮਾਮਲਾ ਕਿਸਾਨ ਅੰਦੋਲਨ ਦੇ ਦੌਰਾਨ ਦਾ ਜੀ, 2021 ਦੇ ਅੰਦੋਲਨ ਤੇ 2020-2021 ਦੇ ਅੰਦੋਲਨ ਦੇ ਦੌਰਾਨ ਕੰਗਣਾ ਰਣੌਤ ਨੇ ਪੰਜਾਬ ਦੀਆਂ ਅੰਦੋਲਨ 'ਚ ਬੈਠੀਆਂ ਬੀਬੀਆਂ ਦੇ ਲਈ 100 ਰੁਪਈਆ ਲੈ ਕੇ ਧਰਨੇ ਤੇ ਬੈਠਣ ਵਾਲੀਆਂ ਬੀਬੀਆਂ ਉੱਧਰ ਵੀ ਬੈਠੀ ਸੀ, ਇੱਧਰ ਵੀ ਬੈਠੀ ਸੀ, ਉਹਨੂੰ ਮੈਂ ਕਹਿੰਦਾ ਫਰਕ ਨਹੀਂ ਪਤਾ ਲੱਗਿਆ। ਸਵਾਲ ਇਹ ਨਹੀਂਗਾ ਕਿ ਉਹਨੇ ਬਠਿੰਡੇ ਵਾਲੀ ਬੀਬੀ ਦਾ ਅਪਮਾਨ ਕੀਤਾ, ਸਵਾਲ ਤਾਂ ਉਹਨੇ ਇਹ ਕਿ ਉਹਨੇ ਸ਼ਾਹੀਨ-ਬਾਗ ਵਾਲੀ ਬੀਬੀ ਦਾ ਵੀ ਅਪਮਾਨ ਕੀਤਾ। ਬਿਲਕੁਲ ਸਹੀ, ਬਿਲਕੁਲ ਸਹੀ। ਮੈਂ ਕਹਿੰਦਾ ਫੋਟੋ ਸਹੀ ਵੀ ਲਾਉਂਦੀ ਉਹ, ਹੈ ਨਾ, ਮਤਲਬ ਭਲੇਖੇ ਨਾਲ ਉਹਨੂੰ ਲੱਗਿਆ ਕਿ ਉਹੀ ਇਹ ਹੈ। ਆਪਾਂ ਕਹਿੰਦੇ ਕਿ ਇੱਕੋ ਦੀ ਲਾਉਣ ਦੀ, ਇਕੱਲੀ ਸ਼ਾਹੀਨ-ਬਾਗ ਵਾਲੀ ਦੀ ਉਹ ਲਾਉਣ ਦੀ, ਫਿਰ ਕਿਹੜਾ ਸਹੀ ਹੈ? ਤਾਂ ਵੀ ਮਸਲਾ ਕਰਨਾ ਸੀ ਕਿ ਬੀਬੀ ਤੂੰ ਅਪਮਾਨ ਕੀਤਾ, ਤੇ ਜੇ ਇਕੱਲੀ ਸਾਡੀ ਵਾਲੀ ਬੀਬੀ ਦੀ ਲਾਉਂਦੀ ਤਾਂ ਵੀ ਅਪਮਾਨ ਸੀ। ਮਤਲਬ ਔਰਤ ਹੋ ਕੇ ਤੈਨੂੰ ਔਰਤ ਦਾ ਸਨਮਾਨ ਨਹੀਂ ਕਰਨਾ ਹੁੰਦਾ। ਸਹੀ ਗੱਲ ਹੈ, ਬਿਲਕੁਲ। ਤੁਹਾਨੂੰ ਲੱਗਦਾ ਕਿ ਤੁਸੀਂ ਪੈਸੇ ਦੇ ਕੇ ਨੱਚਦੇ ਹੋ ਸਕਰੀਨਾਂ ਤੇ ਸ਼ਾਇਦ ਸਾਰਾ ਕੁਝ ਪੈਸੇ ਦੇ ਕੇ ਹੁੰਦਾ। ਸ਼ਰਮ ਹੀ ਨਹੀਂ ਸੀ। ਚਲੋ ਹੇਠਲੀ ਅਦਾਲਤ 'ਚ ਕੇਸ ਚੱਲ ਪਿਆ, ਮਾਨਹਾਨੀ ਦਾ ਕੇਸ ਪੈ ਗਿਆ ਜੀ। ਬੀਬੀ ਜੀ ਬੜੇ ਵਕੀਲ ਕਰਕੇ ਸੁਪਰੀਮ ਕੋਰਟ ਚਲੀ ਗਈ ਕੰਗਣਾ ਰਣੌਤ, ਕਹਿੰਦੀ ਜੀ ਕਿ ਇਹ ਤਾਂ ਟਵੀਟ ਦਾ ਮਾਮਲਾ ਜੀ, ਹੋਰ ਤਾਂ ਕੁਛ ਹੈ ਨਹੀਂਗਾ। ਤੇ ਮਾਨਯੋਗ ਜੱਜ ਸਾਹਿਬਾਨ ਦੇ ਬੈਂਚ ਨੇ ਕਿਹਾ, ਕਹਿੰਦੇ ਕਿ ਬੀਬੀ ਇਹ ਟਵੀਟ ਦਾ ਮਾਮਲਾ ਨਹੀਂਗਾ, ਟਵੀਟ 'ਚ ਪਾਇਆ ਜਿਹੜਾ ਮਸਾਲਾ ਨਾ ਉਹਦਾ ਮਾਮਲਾ, ਜਿਹੜਾ ਤੂੰ ਮਸਾਲਾ ਪਾ ਕੇ ਲੈਂਦੀ, ਕੋਈ ਤੇਰਾ ਮਾਨਹਾਨੀ ਦਾ ਕੇਸ ਵਾਪਸ ਨਹੀਂ ਹੋਊਗਾ, ਕੇਸ ਚੱਲੂਗਾ। ਤੇ ਉਹਦੀ ਪਟੀਸ਼ਨ ਖਾਰਜ ਹੋ ਗਈ, ਪਟੀਸ਼ਨ ਚੱਕ ਕੇ ਵਾਪਸ ਭੱਜ ਗਈ। ਹੁਣ ਜਦੋਂ ਉੱਪਰਲੀ ਅਦਾਲਤ ਅਜਿਹੀ ਸਖਤ ਰੁਖ ਅਖਤਿਆਰ ਕਰਦੀ ਆ, ਸਪਸ਼ਟ ਰੁਖ ਅਖਤਿਆਰ ਕਰਦੀ ਆ ਜੀ ਜੀ, ਤਾਂ ਉਹ ਹੇਠਲੀ ਅਦਾਲਤ 'ਚ ਚੱਲ ਰਹੇ ਕੇਸ ਦੀ ਦਿਸ਼ਾ ਵੀ ਤੈਅ ਕਰ ਦਿੰਦੀ। ਸਹੀ ਹੈ, ਇਹ ਦਿਸ਼ਾ ਤੈਅ ਹੋ ਗਈ। ਹੁਣ ਬੀਬੀ ਲਈ, ਕੰਗਣਾ ਰਣੌਤ ਲਈ ਰਾਹ ਆਸਾਨ ਨਹੀਂ। ਵੈਸੇ ਤਾਂ ਕੰਗਣਾ ਘੱਟ ਕਲੇਸ਼ ਵੱਧ ਹੈ ਉਹ, ਹੈ ਨਾ, ਜਿਹੇ ਜਿਹੇ ਉਹਦੇ ਨਿਤ ਦਿਨ ਪੰਗੇ ਨੇ। ਉਹਨੂੰ ਆਪਣੀ ਪਾਰਟੀ 'ਚੋਂ 2-3 ਵਾਰ JP ਨੱਡਾ ਤੋਂ ਝਾੜਾਂ ਪੈ ਲਈਆਂ, ਅਮਿਤ ਸ਼ਾਹ ਤੋਂ ਝਾੜਾਂ ਪੈ ਲਈਆਂ ਕਿ ਤੂੰ ਅੱਜ ਤੋਂ ਬਾਅਦ ਬੋਲਣਾ ਨਹੀਂ ਕਈ ਮਸਲਿਆਂ ਤੇ। ਸਹੀ ਸੀ, ਬਿਲਕੁਲ। ਮਤਲਬ ਜਿਹਨੂੰ ਜਿਹੜੇ ਖੇਤਰ ਨੇ ਜਿਤਾਇਆ, ਉਸ ਖੇਤਰ ਦੇ ਲੋਕਾਂ ਦੇ ਦਰਦ ਦਾ ਨਹੀਂ ਪਤਾ, ਦੰਦ ਕੱਢ ਕੇ ਕਹੀ ਜਾਂਦੀ ਹੈ, ਕਹਿੰਦੀ ਕੋਈ ਮੇਰੇ ਕੋਲ ਆਪਣੇ ਟੁੱਟੇ ਦਰਵਾਜ਼ੇ ਦਾ ਮਸਲਾ ਲੈ ਕੇ ਆ ਜਾਂਦਾ ਹੈ, ਕੋਈ ਆਪਣੇ ਖੇਤ ਖਲਿਆਣ ਦਾ ਮਸਲਾ ਲੈ ਕੇ ਆ ਜਾਂਦਾ, ਕਹਿੰਦੀ ਹੁਣ ਮੈਂ ਇਹਨਾਂ ਕੰਮਾਂ ਲਈ ਹੋਰ ਕਾਹਦੇ ਨਹੀਂ ਹੈ ਤੂੰ ਫਿਰ। ਸਹੀ ਹੈ, MP ਕਾਹਤੋਂ ਬਣੇ ਸੀ? ਸ਼ੌਂਕ ਸੀ। ਮਤਲਬ
ਜੇ ਤੁਹਾਨੂੰ ਸੇਵਾ ਭਾਵਨਾ ਆਉਂਦੀ ਹੋ ਨਹੀਂ ਫਿਰ ਇਸ ਖੇਤਰ 'ਚ ਨਾ ਆਓ। ਵੈਸੇ ਤਾਂ ਹੁਣ 99.9% ਦੀ ਰਾਜਨੀਤਿਕ ਲੋਕ ਸੇਵਾ ਭਾਵਨਾ ਨਾਲ ਆਉਂਦੇ ਹੀ ਨਹੀਂਗੇ, ਧੰਦਾ ਬਣਾ ਕੇ ਆ ਗਏ। ਉਹਦਾ ਹੀ ਨਤੀਜਾ ਭੋਗ ਰਿਹਾ ਪੂਰਾ ਮੁਲਕ ਵੀ ਤੇ ਸੂਬੇ ਵੀ ਸਾਡੇ। ਸੋ ਇਸ ਲਈ ਕੰਗਣਾ ਦੀਆਂ ਮੁਸ਼ਕਲਾਂ ਵੱਧ ਗਈਆਂ ਜੀ, ਤੇ ਹੁਣ ਤਿਆਰ ਰਹੇ ਹੇਠਲੀ ਅਦਾਲਤ 'ਚ ਹੁਣ ਮੈਨੂੰ ਲੱਗਦਾ ਅਗਾਂਹ ਫੈਸਲਾ ਹੋਊਗਾ ਕੋਈ। ਇਹ ਨਾ ਜਦੋਂ ਲੋਕ ਸਟਾਰਡਮ ਜਿਨ੍ਹਾਂ ਦੇ ਕੋਲੇ ਹੁੰਦਾ, ਜਿਨ੍ਹਾਂ ਦੀ ਮਾੜੀ ਮੋਟੀ ਸ਼ੋਹਰਤ ਹੁੰਦੀ ਹੈ, ਉਹਨਾਂ ਨੂੰ ਨਾ ਜਦੋਂ ਸਿਕਿਉਰਿਟੀ ਮਿਲਦੀ ਹੈ ਜਾਂ ਮੂਹਰੇ ਪਾਇਲਟ ਜਿਪਸੀਆਂ ਲੱਗਦੀਆਂ, ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਸ਼ਾਇਦ ਰੱਬ ਬਣ ਗਏ ਹਾਂ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਸ ਕੰਮ ਦੇ ਨਾਲ ਜ਼ਿੰਮੇਵਾਰੀਆਂ ਵੀ ਨੇ। ਲੋਕਾਂ ਨੇ ਤੁਹਾਨੂੰ MP ਚੁਣਿਆ ਤੇ ਤੁਹਾਡੇ ਕੋਲ ਹੀ ਆਉਣਗੇ ਲੋਕ, ਜਾਂ ਤੁਸੀਂ ਲੜੇ ਹੋ ਉੱਥੋਂ ਤਾਂ ਤੁਹਾਡੇ ਕੋਲ ਹੀ ਆਉਣਗੇ ਨਾ ਜਿੱਥੋਂ ਤੁਸੀਂ ਚੋਣ ਲੜੀ ਹੈ। ਹੋਰ ਤੁਸੀਂ ਪ੍ਰਧਾਨ ਮੰਤਰੀ ਤਾਂ ਹੈ ਨਹੀਂਗੇ ਵੀ ਨਿੱਤ ਜਹਾਜ਼ ਚੱਕਿਆ ਤੇ ਚੱਕਿਆ ਝੋਲਾ ਤੇ ਚਲੋ ਅਫਗਾਨਿਸਤਾਨ, ਚਲੋ ਫਲਾਣੇ ਮੁਲਕ। ਤੁਸੀਂ ਤਾਂ ਇੱਕ MP ਹੋ। ਤੁਹਾਡੀ ਹੋਰ ਕਿੰਨੀ ਕੁ ਵਕਤ ਹੋ ਸਕਦੀ ਹੈ ਇੱਕ MP ਦੀ ਇੱਕ ਸਰਕਾਰ ਦੇ ਵਿੱਚ, ਕਿੰਨੀ ਕੁ ਹੁੰਦੀ ਹੈ। ਅਗਲੀ ਗੱਲ ਕਰੀਏ, ਜਾਂਦੇ ਜਾਂਦੇ CRPF ਨੇ ਸ਼ਿਕਾਇਤ ਕੀਤੀ ਹੈ। ਸ਼ਰਮਾ ਜੀ ਕਹਿੰਦੇ ਰਾਹੁਲ ਗਾਂਧੀ ਸਾਨੂੰ ਬਿਨਾਂ ਦੱਸੇ ਹੀ ਵਿਦੇਸ਼ ਚਲੇ ਜਾਂਦੇ। ਬਿਲਕੁਲ ਜੀ, ਰਾਹੁਲ ਗਾਂਧੀ ਬਾਰੇ CRPF ਨੇ ਖੁਦ ਰਾਹੁਲ ਗਾਂਧੀ ਨੂੰ ਵੀ ਚਿੱਠੀ ਲਿਖੀ ਹੈ ਤੇ ਉਹਨਾਂ ਦੇ ਪਾਰਟੀ ਪ੍ਰਧਾਨ ਖੜਗੇ ਨੂੰ ਵੀ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ। ਠੀਕ ਹੈ। ਰਾਹੁਲ ਗਾਂਧੀ ਇਸ ਮੌਕੇ ਵਿਰੋਧੀ ਧਿਰ ਦਾ ਲੀਡਰ ਆ ਤੇ ਕਈ ਸਿਆਸੀ ਧਿਰਾਂ ਨੂੰ, ਸੱਤਾਧਾਰੀ ਧਿਰਾਂ ਨੂੰ ਰੜਕਦਾ ਵੀ ਆ, ਕਿਉਂਕਿ ਉਹ ਹੁਣ ਸਿੱਧਾ ਚੈਲੰਜ ਕਰਨ। ਬੇਸ਼ੱਕ ਉਹਦੀ ਪਾਰਟੀ 'ਚ ਅਜੇ ਵੀ ਜਾਨ ਨਾ ਹੋਵੇ, ਕਰਪਸ਼ਨ ਦੀ ਲੰਬੀ ਸੂਚੀ ਆ, ਹੈਨਾ, ਉਹੀ ਸ਼ਾਹੀ ਠਾਠ ਦੀ ਆਦਤ ਆ ਉਹਨਾਂ ਦੇ ਲੀਡਰਾਂ ਨੂੰ। ਜਿਹੜੇ ਮੁੱਦਿਆਂ ਤੇ ਰਾਹੁਲ ਗਾਂਧੀ ਲੜਦਾ, ਉਹਨਾਂ ਮੁੱਦਿਆਂ ਤੇ ਖੜਦੇ ਤੇ ਬੋਲਦੇ ਵੀ ਕਈ ਨਜ਼ਰ ਨਹੀਂ ਆਉਂਦੇ। ਡਰ ED ਤੋਂ, CBI ਤੋਂ, ਮੋਦੀ ਅਮਿਤ ਸ਼ਾਹ ਤੋਂ ਲੱਗੀ ਜਾਂਦਾ ਉਹਨਾਂ ਨੂੰ, ਪਰ ਅਗਲਾ ਲੱਗਿਆ ਤਾਂ ਹੈ। ਤੇ ਜਦੋਂ ਲੱਗਿਆ ਤੇ ਹੁਣ ਉਹਦੇ ਵਿੱਚ ਉਹਨੂੰ ਬਤੌਰ ਵਿਰੋਧੀ ਧਿਰ ਦਾ ਲੀਡਰ ਹੋਣ ਕਰਕੇ ਉਸ ਨੂੰ ਸੁਰੱਖਿਆ ਹਾਈ ਪ੍ਰੋਫਾਈਲ ਮਿਲੀ ਹੋਈ ਹੈ, ਕਿਉਂਕਿ ਵਿਰੋਧੀ ਧਿਰ ਦੇ ਲੀਡਰ ਦਾ ਮਤਲਬ ਹੁੰਦਾ ਲਗਭਗ ਪ੍ਰਧਾਨ ਮੰਤਰੀ ਤੋਂ ਬਾਅਦ ਵਾਲੇ ਮੰਤਰੀਆਂ ਦੇ ਬਰਾਬਰ ਦਾ ਰੈਂਕ। ਸਹੀ ਹੈ। ਤੇ ਉਸ ਰੈਂਕ ਦੇ ਹਿਸਾਬ ਨਾਲ ਜੋ ਅਮਿਤ ਸ਼ਾਹ ਨੂੰ ਮਿਲੀ ਆ, ਰਾਜਨਾਥ ਨੂੰ ਮਿਲੀ ਆ, ਉਹੀ ਜੀ ਸੁਰੱਖਿਆ ਹੁਣ ਰਾਹੁਲ ਗਾਂਧੀ ਨੂੰ ਵੀ ਮਿਲੀ ਆ। ਤੇ ਰਾਹੁਲ ਗਾਂਧੀ ਦੀ ਸੁਰੱਖਿਆ ਦਾ ਘੇਰਾ ਆਪਾਂ ਦੇਖਿਆ ਕਿ ਉਹ ਕਹਿੰਦੇ ਵੀ ਕਿ ਜਦੋਂ ਲੋਕਾਂ 'ਚ ਜਾਂਦਾ ਤਾਂ ਝਮਲਾਹਟ 'ਚ ਆ ਜਾਂਦਾ ਜੀ, ਲੋਕਾਂ 'ਚ ਜਾਂਦਾ ਤਾਂ ਉਹਨਾਂ ਨਾਲ ਜ਼ਿਆਦਾ ਸਿੰਪਥੀ ਦਿਖਾਉਣ ਲੱਗ ਜਾਂਦਾ ਜੀ, ਉਹਨਾਂ ਦੇ ਵਿੱਚ ਚਲਾ ਜਾਂਦਾ, ਸੁਰੱਖਿਆ ਘੇਰਾ ਤੋੜ ਦਿੰਦਾ। ਪੰਜਾਬ 'ਚ ਵੀ ਦੇਖਿਆ ਸੀ ਜਦੋਂ ਭਾਰਤ ਜੋੜੋ ਯਾਤਰਾ ਰਾਹੀਂ ਲੰਘ ਰਿਹਾ ਸੀ ਤਾਂ ਇੱਕ ਥਾਂ ਸ਼ੀਸ਼ਾ ਥੱਲੇ ਕਰ ਲਿਆ ਸੀ, ਲੋਕ ਨੇੜੇ ਚਲੇ ਗਏ, ਸਿਕਿਉਰਿਟੀ ਵਾਲੇ ਭੱਜ ਲਏ ਜੀ, ਹੈ ਨਾ। ਫਿਰ ਜੰਮੂ ਕਸ਼ਮੀਰ ਦੇ ਵਿੱਚ ਅੱਧਾ ਘੰਟਾ ਤਾਂ ਲੋਕਾਂ ਨੇ ਆਪ ਹੀ ਚੱਕੀ ਰੱਖਿਆ ਜੀ, ਸਿਕਿਉਰਿਟੀ ਤੋਂ ਬਾਹਰ ਹੋ ਗਿਆ, ਕੰਟਰੋਲ ਹੀ ਨਹੀਂ ਹੋਇਆ। ਫਿਰ ਆ ਹੁਣ ਮੇਰਾ ਖਿਆਲ ਬਿਹਾਰ ਦੇ ਵਿੱਚ ਮੋਟਰਸਾਈਕਲ ਯਾਤਰਾ ਕੱਢ ਰਹੇ ਸੀ, ਇੱਕ ਬੰਦਾ ਪੱਪੀ ਲੈ ਕੇ ਭੱਜ ਗਿਆ। ਤੇ ਇਸ ਲਈ ਸਿਕਿਉਰਿਟੀ ਨੂੰ ਡਰ ਲੱਗੀ ਜਾਂਦਾ ਕਿ ਕੱਲ ਨੂੰ ਕੁਝ ਹੋ ਗਿਆ ਜੀ ਫਿਰ ਸਾਡੇ ਗੱਲ ਪੈ ਜੂ। ਅਗਲੇ ਵੀ ਸਹੀ ਨੇ, ਅਗਲੇ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਬਈ ਕਿ ਤੁਸੀਂ ਏਦਾਂ ਬਿਨਾਂ ਉਹ ਤੋਂ ਤੋੜ ਕੇ ਚਲੇ ਜਾਂਦੇ। ਚਲੋ ਇੱਥੇ ਤੱਕ ਸਰ ਗਿਆ ਜੀ। ਉਹਨਾਂ ਨੇ ਜਿਹੜੀ ਮੁੱਖ ਸ਼ਿਕਾਇਤ ਕੀਤੀ ਉਹ ਇਹ ਹੈ ਕਿ ਰਾਹੁਲ ਗਾਂਧੀ ਨੇ ਲੰਘੇ ਸਾਲ 'ਚ ਸ਼ਾਇਦ 6 ਯਾਤਰਾਵਾਂ ਕੀਤੀਆਂ ਵਿਦੇਸ਼ ਦੀਆਂ, ਕਹਿੰਦੇ 4-5 ਮਹੀਨਿਆਂ 'ਚ, ਤੇ ਕਹਿੰਦੇ ਉਹ ਬਿਨਾਂ ਦੱਸੇ ਚਲਾ ਜਾਂਦਾ। ਅੱਛਾ, ਸਾਨੂੰ ਇਨਫੋਰਮ ਨਹੀਂ ਕਰਦਾ ਕਿ ਜਿੱਥੇ ਉਹਨੇ ਜਾਣਾ ਹੁੰਦਾ ਸੀ ਉੱਥੇ ਵੀ ਸੁਰੱਖਿਆ ਦਾ ਤਾਲਮੇਲ ਕਰਨਾ ਹੁੰਦਾ ਸਾਰਾ ਕੁਝ, ਸਾਨੂੰ ਦੱਸ ਕੇ ਨਹੀਂ ਜਾਂਦਾ ਜੀ। ਸੋ ਇਸ ਲਈ ਉਹਨਾਂ ਨੇ ਸੁਰੱਖਿਆ ਦੇ ਪੈਮਾਨੇ ਤੋਂ ਸ਼ਿਕਾਇਤ ਕੀਤੀ ਆ। ਪਰ ਇਸ ਮਸਲੇ ਤੇ ਮੈਂ ਜੇ ਖੜਗੇ ਸਾਹਿਬ ਦਾ ਜਵਾਬ ਜਾਂ ਰਾਹੁਲ ਗਾਂਧੀ ਦਾ ਕੋਈ ਜਵਾਬ ਜਾਂ ਕੋਈ ਟਿੱਪਣੀ ਜਾਂ ਕਿਸੇ ਦਾ ਬਿਆਨ ਨਹੀਂ ਮੈਂ ਦੇਖਿਆ। ਪਰ ਕੁਝ ਸਿਆਸੀ ਲੀਡਰਾਂ ਦੀਆਂ ਜਿਹੜੀਆਂ ਇਹੋ ਜਿਹੇ ਘੇਰਿਆਂ 'ਚ ਰਹਿਣ ਦੇ ਆਦੀ ਨੇ, ਉਹਨਾਂ ਨਾਲ ਜਦੋਂ ਰਾਬਤਾ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪਹਿਲੂ ਹੈ ਕੀ, ਉਹ ਕਹਿੰਦੇ ਜੀ ਅਸਲ 'ਚ ਸਾਡੇ ਲਈ ਤਾਂ ਲੋਕਾਂ ਨੂੰ ਤਾਂ ਦਿਖਦਾ ਕਿ ਸਾਡੇ ਲਈ ਇਹ ਸੁਰੱਖਿਆ ਘੇਰਾ, ਪਰ ਸੁਰੱਖਿਆ ਦੇ ਨਾਲ ਨਾਲ ਇਹ ਸਾਡਾ ਜਸੂਸੀ ਘੇਰਾ ਹੁੰਦਾ। ਕਹਿੰਦੇ ਉਹ ਅੱਛਾ, ਡਰਾਈਵਰ ਹੋ ਗਿਆ, ਸਰਕਾਰੀ ਜੋ ਕੁਝ ਮਿਲਦਾ, ਸਾਡਾ ਸਿਕਿਉਰਿਟੀ ਵਾਲਾ ਹੋ ਗਿਆ, ਸਾਡਾ ਦਫ਼ਤਰ 'ਚ ਸਰਕਾਰੀ ਦਫ਼ਤਰ 'ਚ ਕਿਤੇ ਕੋਈ PN ਹੋ ਗਿਆ, ਹੈ ਨਾ, ਕੋਈ ਸਫਾਈ ਕਰਮੀ ਹੋ ਗਿਆ। ਕਹਿੰਦੇ ਉਹ ਕਈ ਵਾਰ ਸੱਤਾਧਾਰੀ ਧਿਰਾਂ ਦਾ, ਏਜੰਸੀਆਂ ਦਾ ਯੈਸਮੈਨ ਹੁੰਦਾ। ਤੇ ਇਸ ਲਈ ਕਹਿੰਦੇ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਰਾਹੁਲ ਗਾਂਧੀ ਆਪਣੇ ਨਿੱਜੀ ਦੌਰੇ, ਨਿੱਜੀ ਫੇਰੀ, ਨਿੱਜੀ ਮੁਲਾਕਾਤ ਇਹਨਾਂ ਨੂੰ ਬਿਨਾਂ ਦੱਸਿਆ ਕਰਦਾ, ਕਿ ਨਹੀਂ ਤਾਂ ਇਹ ਜਸੂਸੀ ਕਰਨਗੇ। ਵੈਸੇ ਐਡਾ ਬੜਾ ਬੰਦਾ ਮੈਨੂੰ ਲੱਗਦਾ ਬਿਨਾਂ ਦੱਸੇ ਵੀ ਜਾਵੇ ਤਾਂ ਵੀ ਜਸੂਸੀ ਤਾਂ ਹੁੰਦੀ ਹੋਣੀ। ਇਹ ਤਾਂ ਹੈ ਨਹੀਂਗਾ ਕਿ ਹਾਂ ਏਜੰਸੀਆਂ ਨੂੰ ਪਤਾ ਨਾ ਹੋਵੇ ਕਿ ਕੌਣ ਕਦੋਂ ਕਿੱਥੋਂ ਜਾ ਰਿਹਾ, ਕਿੱਥੋਂ ਜਾ ਰਿਹਾ। ਕਿਉਂਕਿ ਤੁਸੀਂ ਤਾਂ ਜਾਓਗੇ ਟੈਚੀ 'ਚ ਵੜ ਕੇ, ਜਹਾਜ਼ ਤਾਂ ਚੜੋਗੇ ਕਿਤੋਂ। ਸਹੀ ਗੱਲ। ਪਰ ਫਿਰ ਵੀ ਜੇ ਸਿਕਿਉਰਿਟੀ ਐਂਗਲ ਤੋਂ ਹੈ ਤਾਂ ਪਹਿਲੂ ਇਹ ਗੰਭੀਰ ਹੈ ਜੀ। ਖਾਸ ਕਰਕੇ ਉਹਨਾਂ ਦਾ ਉਹ ਹਵਾਲਾ ਵੀ ਕਿ ਜੀ ਰਾਜੀਵ ਗਾਂਧੀ ਜਿਵੇਂ ਜਨਤਾ ਚਲਾ ਗਿਆ ਸੀ ਜੀ, ਆਹ ਕੁਛ ਹੋ ਗਿਆ, ਕੋਈ ਇਸ ਲਈ ਹੋ ਸਕਦਾ ਇਸ ਐਂਗਲ ਤੋਂ ਵੀ ਹੋਵੇ। ਪਰ ਅਗਲਿਆਂ ਦੀ ਸ਼ਿਕਾਇਤ ਹੈ ਜੀ, ਉਹਨਾਂ ਸ਼ਿਕਾਇਤ ਦੇ ਉੱਤੇ ਦੇਖਦੇ ਹਾਂ ਕੀ ਕਾਰਵਾਈ ਹੁੰਦੀ ਹੈ। ਦੇਖੋ ਚਲੋ ਸੁਰੱਖਿਆ ਦਾ ਲਿਹਾਜ਼ ਤਾਂ ਹੈਗਾ ਹੀ ਆ, ਪਰ ਇੱਕ ਜਾਲੀ ਜਿਹਾ ਪ੍ਰੋਟੋਕੋਲ ਵੀ ਸਾਡੇ ਲੀਡਰਾਂ ਨੂੰ ਬਣਾਤਾ
ਚਰਨਜੀਤ ਚੰਨੀ ਬਿਲਕੁਲ, ਖੁਦ ਬਹੁਤ ਜ਼ਿਆਦਾ। ਹਾਂਜੀ ਚਰਨਜੀਤ ਚੰਨੀ ਖੁਦ ਕਹਿੰਦੇ ਸੀ, ਕਹਿੰਦੇ ਵੀ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ, ਪਰ ਉਹ ਜੇ ਸਿਕਿਉਰਿਟੀ ਨਾ ਲੈਣਗੇ ਫਿਰ ਉਹ ਪਤਾ ਕਿਵੇਂ ਲੱਗੂਗਾ ਵੀ ਉਹ ਕਰ ਕੀ ਰਹੇ ਨੇ, ਕਿਹਨੂੰ ਮਿਲ ਰਹੇ ਨੇ, ਕਿਹੜੀਆਂ ਫਾਈਲਾਂ, ਕਿਹੜੀਆਂ ਪਾਲਿਸੀਆਂ ਤੇ ਕੰਮ ਹੋ ਰਿਹਾ, ਫਿਰ ਉਹ ਵੀ ਤਾਂ ਸਾਰਾ ਕੁਝ ਵੇਖਣਾ ਹੀ ਹੈ ਨਾ। ਸੋ ਇਹ ਬਿਲਕੁਲ ਸੁਰੱਖਿਆ ਘੱਟ ਤੇ ਜਸੂਸੀ ਵੱਧ ਲੱਗਦੀ ਕਈ ਮਾਮਲਿਆਂ ਦੇ ਵਿੱਚ ਦਿੱਤੀ ਸੁਰੱਖਿਆ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।